ਜੇ ਤੁਸੀਂ ਕਿਸੇ ਦੂਸਰੇ ਧਰਮ ਨੂੰ ਐਡਰੈਸ ਕਰਨਾ, ਉਸ ਦੇ ਪ੍ਰੋਫਿਟ ਨੂੰ ਐਡਰੈਸ ਕਰਨਾ, ਉਸ ਦੀ ਧਾਰਮਿਕ ਜਿਹੜੀਆਂ ਰੋਹ ਰੀਤਾਂ ਨੂੰ ਹਰਟ ਕਰਨਾ ਜਾਂ ਉਸ ਦੀ ਜਿਹੜੀ ਧਾਰਮਿਕ ਕਿਤਾਬ ਉਸ ਨੂੰ ਹਰਟ ਕਰਨਾ, ਇਹ ਬਹੁਤ ਘਟੀਆ ਲੈਵਲ ਦੀ ਗੱਲ। ਕਿਸੇ ਦੀ ਫੀਲਿੰਗਸ ਜਿਹੜੀ ਹੈਗੀ ਆ ਉਸ ਨੂੰ ਤੁਸੀਂ ਲੌਜੀਕਲੀ, ਉਸ ਨੂੰ ਸਾਇੰਟੀਫਿਕਲੀ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਉਹਨਾਂ ਨੇ ਜਿਵੇਂ ਕੇਜਰੀਵਾਲ ਡਰਾਮੇ ਕਰਦਾ ਨਾ ਆਮ ਆਦਮੀ ਪਾਰਟੀ, ਉਹ ਇੱਕ ਦੁਨੀਆ ਨੂੰ ਦਿਖਾਉਣ ਲਈ ਉਹਨਾਂ ਨੇ ਕਿਹਾ ਲਓ ਜੀ ਤੈਨੂੰ ਸਸਪੈਂਡ ਕਰ ਦਿੱਤਾ। ਉਸ ਨੂੰ ਉਸ ਤੋਂ ਵੱਡੀ ਪੋਜੀਸ਼ਨ ਮਿਲੇਗੀ, ਉਸ ਦੀ ਪਾਪੂਲੈਰਿਟੀ ਹਿੰਦੂ ਜਿਹੜੇ ਤਵਸਵੀ ਹਿੰਦੂ ਆ ਉਹਨਾਂ ਵਿੱਚ ਜ਼ਿਆਦਾ ਵਧੀ ਆ। ਯੋਗੀ ਨੇ ਜਿਹੜਾ ਚੀਫ ਮਿਨਿਸਟਰ ਆ, ਕਿੰਨਾ ਪਾਵਰਫੁਲ ਆਦਮੀ ਅੱਜ ਯੂਪੀ ਦਾ ਚੀਫ ਮਿਨਿਸਟਰ, ਉਹਨੇ ਉਹਨੂੰ ਓਪਨਲੀ ਸਪੋਰਟ ਦਿੱਤੀ। ਮੁਸਲਮਾਨਾਂ ਤੇ ਸਿੱਖਾਂ ਤੇ ਈਸਾਈਆਂ ਤੇ ਮਤਲਬ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕੀਤਾ ਜਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਸ ਮੁਲਕ ਦੇ ਵਿੱਚ ਕਿ ਤੁਸੀਂ ਬਰਾਬਰ ਦੇ ਸ਼ਹਿਰੀ ਨਹੀਂ ਹੋ। ਮੈਂ ਸਿੱਖਾਂ ਨੂੰ ਇਹ ਬਹੁਤ ਵਾਰੀ ਇਹ ਗੱਲ ਕਹਿ ਚੁੱਕਿਆ ਹਾਂ ਕਿ ਤੁਸੀਂ ਇਸ ਮੁਲਕ ਦੇ ਵਿੱਚ ਐਜ਼ ਸਟੈਪਸ ਆਨੋ। ਇਹ ਜਿਹੜੀ ਮਦਰ ਇੰਡੀਆ ਤੁਹਾਡੀ ਸਕੀ ਮਾਂ ਨਹੀਂ, ਤੁਹਾਡੀ ਸਕੇਲੀ ਮਾਂ। ਜੇ ਤਾਂ ਤੁਸੀਂ ਤਿਆਰ ਹੋ ਫਿਰ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਊਗੀ। ਜੇ ਤੁਸੀਂ ਇਸ ਕਿਸਮ ਦੀ ਮਾਨਸਿਕਤਾ 'ਚ ਜੋ ਰਹੇ ਹੋ ਵੀ ਇਹ ਤਾਂ ਸਾਡੀ ਸਕੀ ਮਾਂ, ਫਿਰ ਤੁਹਾਨੂੰ ਪਰੇਸ਼ਾਨੀ ਹੋਊਗੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਭਾਰਤ ਦੇ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਜਿੰਨੇ ਵੀ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਇਸ ਗੱਲ ਨੂੰ ਲੈ ਕੇ ਕਿ ਭਾਜਪਾ ਦੇ ਨਾਲ ਜਿਹੜੇ ਜੁੜੇ ਹੋਏ ਸ਼ਖਸ ਨੇ, ਕੁਝ ਨਵੀਨ ਕੁਮਾਰ ਅਤੇ ਨਪੂਰ ਸ਼ਰਮਾ ਦੇ ਵੱਲੋਂ ਵਿਵਾਦਿਤ ਟਿੱਪਣੀ ਕੀਤੀ ਜਾਂਦੀ ਹੈ। ਉਸ ਨੂੰ ਲੈ ਕੇ ਇਸਲਾਮ ਧਰਮ ਦੇ ਨਾਲ ਜੁੜੇ ਹੋਏ ਹਰ ਸ਼ਖਸ ਦੇ ਮਨ ਦੇ ਵਿੱਚ ਰੋਸ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ, ਤਮਾਮ ਪੱਖਾਂ ਨੂੰ ਵਿਚਾਰਾਂਗੇ। ਸਭ ਤੋਂ ਪਹਿਲਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਫਤਿਹ ਅਰਜ਼ ਕਰ ਰਿਹਾ, ਤੁਹਾਡੇ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਫਤਿਹ ਅਰਜ਼ ਕਰ ਰਿਹਾ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਨਪੂਰ ਸ਼ਰਮਾ ਦੇ ਵੱਲੋਂ, ਨਵੀਨ ਕੁਮਾਰ ਦੇ ਵੱਲੋਂ ਵਿਵਾਦਤ ਟਿੱਪਣੀ ਕੀਤੀ ਜਾਂਦੀ ਹੈ ਹਜ਼ਰਤ ਮੁਹੰਮਦ ਸਾਹਿਬ ਨੂੰ ਲੈ ਕੇ। ਕਿਵੇਂ ਦੇਖਦੇ ਹੋ ਜੀ ਇਸ ਨੂੰ? ਇਹ ਬਹੁਤ ਨਿੰਦਨੀ ਹੈ, ਬਹੁਤ ਘਟੀਆ ਗੱਲ ਦੀ ਇਹ ਚੀਜ਼ ਹੈ। ਦੇਖੋ, ਇਸਲਾਮ ਦੇ ਵਿੱਚ ਪ੍ਰੋਫਿਟ ਮੁਹੰਮਦ ਸਾਹਿਬ ਦਾ ਬਹੁਤ ਸਤਿਕਾਰ ਆ, ਬਲਕਿ ਇਸਲਾਮ ਵਿੱਚ ਨਹੀਂ, ਜਿਹੜੇ ਕੋਈ ਵੀ ਧਰਮ ਮੰਨਣ ਵਾਲੇ ਲੋਕ ਆ ਉਹ ਕਿਸੇ ਵੀ ਪ੍ਰੋਫਿਟ ਦੀ ਮਾਣ ਸਤਿਕਾਰ ਕਰਦੇ ਆ। ਜਿਹੜੇ ਤਹਿਜ਼ੀਬ ਵਾਲੇ ਲੋਕ ਆ, ਜਿਸ ਤਰ੍ਹਾਂ ਅਸੀਂ ਵੀ ਮਤਲਬ ਪ੍ਰੋਫਿਟ ਸਾਹਿਬ ਨੂੰ ਹਮੇਸ਼ਾ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ। ਉਹਨਾਂ ਦਾ ਜਿਹੜਾ ਰਿਲੀਜਨ ਹੈ ਉਹ ਪ੍ਰੋਫਿਟਿਕ ਰਿਲੀਜਨ ਹੈ, ਪੈਗੰਬਰੀ ਧਰਮ ਹੈ। ਪੈਗੰਬਰ ਆਇਆ ਔਰ ਉਹ ਪੈਗੰਬਰ ਮੈਸੇਂਜਰ ਆਫ ਗੋਡ ਹੈ, ਸਮਝੇ ਕਿ ਨਹੀਂ? ਉਹ ਮੈਸੇਂਜਰ ਆਫ ਗੋਡ ਹੋਣ ਕਰਕੇ ਜੋ ਇਲਾਹੀ ਬਾਣੀ ਹੈ, ਰਿਵੀਲਡ ਵਰਡ ਹੈ, ਉਹ ਲੋਕਾਂ ਨੂੰ ਦੇ ਰਿਹਾ, ਸਮਝੇ ਕਿ ਨਹੀਂ? ਤੋ ਇਸ ਕਰਕੇ ਉਸ ਦਾ ਮਾਣ, ਉਸ ਦਾ ਸਤਿਕਾਰ ਸਾਰੇ ਤਹਿਜ਼ੀਬ ਯਾਫਤਾ ਲੋਕ ਆ, ਜਿਹੜੇ ਚਾਹੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆ, ਕਿਸੇ ਵੀ ਖਿੱਤੇ ਵਿੱਚ ਰਹਿੰਦੇ ਆ, ਉਹਨਾਂ ਨੂੰ ਉਸ ਦਾ ਸਤਿਕਾਰ ਅਤੇ ਉਸ ਦੀ ਇੱਜ਼ਤ ਕਰਨੀ ਚਾਹੀਦੀ ਜੀ। ਕਦੇ ਵੀ ਇਸ ਕਿਸਮ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਮਤਲਬ ਜਿਹੜੇ ਇਸਲਾਮ ਮੰਨਣ ਵਾਲੇ 2 ਬਿਲੀਅਨ ਲੋਕ ਆ, ਸਮਝੇ ਕਿ ਨਹੀਂ? ਐਡੀ ਬੜੀ ਆਬਾਦੀ ਹੈ ਦੁਨੀਆ ਦੇ ਵਿੱਚ ਮੁਸਲਮਾਨਾਂ ਦੀ। ਉਹਨਾਂ ਦੇ ਸੈਂਟੀਮੈਂਟਸ ਹਰਟ ਹੋਣ, ਉਹਨਾਂ ਦੀਆਂ ਰਿਲੀਜੀਅਸ ਫੀਲਿੰਗਸ ਨੂੰ ਤੁਸੀਂ ਵਿਲੁੰਦਰੋ। ਕਿਉਂ ਵਿਲੁੰਦਰੋ ਭਾਈ? ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ, ਉਹਨਾਂ ਦੇ ਪੈਗੰਬਰਾਂ ਨੂੰ ਕੋਈ ਇਸ ਕਿਸਮ ਦੀ ਲੈਂਗੁਏਜ ਯੂਜ਼ ਕਰਨੀ, ਇਸ ਕਿਸਮ ਦੀ ਬਾਡੀ ਲੈਂਗੁਏਜ ਯੂਜ਼ ਕਰਨੀ, ਇਸ ਕਿਸਮ ਦੇ ਫੈਕਟਸ ਲੈ ਕੇ ਆਉਣੇ ਇੱਧਰੋਂ ਉੱਧਰੋਂ, ਤਾਂ ਕਿ ਉਹਨਾਂ ਨੂੰ ਬਾਇਜ਼ਤ ਕੀਤਾ ਜਾਵੇ, ਬੇਇੱਜ਼ਤੀ ਕੀਤੀ ਜਾਵੇ। ਬੇਇੱਜ਼ਤੀ ਕਰੋ ਤਾਂ ਜਿੰਨੇ ਵੀ ਉਹਨੂੰ ਧਰਮ ਨੂੰ ਮੰਨਣ ਵਾਲੇ ਲੋਕ ਆ, ਉਹਨਾਂ ਦੀਆਂ ਰਿਲੀਜੀਅਸ ਫੀਲਿੰਗ ਜਿਹੜੀਆਂ ਹਰਟ ਹੋਣਗੀਆਂ। ਉਸ ਤੋਂ ਇਲਾਵਾ ਵੀ ਜਿਹੜੇ ਤਹਿਜ਼ੀਬ ਯਾਫਤਾ ਇਨਸਾਨ ਆ, ਚਾਹੇ ਦੂਸਰੇ ਧਰਮਾਂ ਨੂੰ ਵੀ, ਚਾਹੇ ਕ੍ਰਿਸਚੈਨਿਟੀ ਨੂੰ ਬਿਲੋਂਗ ਕਰਦੇ, ਚਾਹੇ ਸਿੱਖ ਧਰਮ ਨੂੰ ਬਿਲੋਂਗ ਕਰਦੇ, ਉਹਨਾਂ ਨੂੰ ਵੀ ਇਹ ਗੱਲ ਅੱਛੀ ਨਹੀਂ ਲੱਗਦੀ। ਉਹ ਵੀ ਗੱਲ ਮਤਲਬ ਬੜੀ ਤਹਿਜ਼ੀਬ ਤੋਂ, ਇਨਸਾਨੀਅਤ ਤੋਂ ਗਿਰੀ ਹੋਈ ਮਤਲਬ ਗਿਰਾਵਟ ਵਾਲੀ ਗੱਲ ਹੈ। ਤੋ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਇਸ ਕਿਸਮ ਦਾ ਪ੍ਰੋਜੈਕਸ਼ਨ ਦੇਣੀ ਵੀ ਅਸੀਂ ਬਹੁਤ ਪੜ੍ਹੇ ਲਿਖੇ ਲੋਕ ਆ,
ਅਸੀਂ ਕੋਈ ਕਿਤਾਬ ਕੋਟ ਕਰ ਰਹੇ ਹਾਂ, ਹਜ਼ਾਰਾਂ ਇਸ ਕਿਸਮ ਦੀਆਂ ਕਿਤਾਬਾਂ ਜਿਨ੍ਹਾਂ 'ਚ ਹਿੰਦੂਇਜ਼ਮ ਬਾਰੇ ਬਹੁਤ ਗਲਤ ਲਿਖਿਆ ਗਿਆ ਜਾਂ ਹਿੰਦੂਇਜ਼ਮ ਬਾਰੇ ਇਸ ਕਿਸਮ ਦਾ ਲਿਖਿਆ ਗਿਆ ਜਿਹਦੇ ਨਾਲ ਹਿੰਦੂਆਂ ਦੀ, ਹਿੰਦੂ ਦੇਵੀ ਦੇਵਤਿਆਂ ਦੀ, ਹਿੰਦੂ ਡਿਟੀਜ਼ ਦੀ ਉਹ ਮਤਲਬ ਬੇਇੱਜ਼ਤੀ ਹੁੰਦੀ ਹੈ। ਸਮਝਦੀ ਜਿਸ ਤਰੀਕੇ ਨਾਲ ਡਾਕਟਰ ਇਕਬਾਲ ਦਾ ਇੱਕ ਬਹੁਤ ਬੜੀ ਰਾਈਟਿੰਗ ਆ ਹਿੰਦੂਇਜ਼ਮ ਬਾਰੇ, ਉਹ ਕੀ ਕਹਿ ਰਿਹਾ ਕਿ ਹਿੰਦੂਇਜ਼ਮ ਨੂੰ ਡਿਫਾਈਨ ਕਰ ਰਿਹਾ। ਉਹ ਕਹਿ ਰਿਹਾ ਹਿੰਦੂਇਜ਼ਮ ਇਜ਼ ਅ ਚੈਂਬਰ ਆਫ ਹੌਰਰਸ, ਵੀ ਹਿੰਦੂਇਜ਼ਮ ਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਬੜੀਆਂ ਭਿਆਨਕ ਆ, ਬੜੀਆਂ ਡਰਾਉਣੀਆਂ, ਬੜੀਆਂ ਇਨਹਿਊਮਨ। ਤੋ ਜੇ ਆਪਾਂ ਉਸ ਨੂੰ ਹੁਣ ਡਾਕਟਰ ਸਾਹਿਬ ਨੂੰ ਕੋਟ ਕਰੀਏ ਤਾਂ ਮਤਲਬ ਉਹ ਚੀਜ਼ ਠੀਕ ਨਹੀਂ ਨਾ ਲੱਗਦੀ। ਤੋ ਇਸ ਕਰਕੇ ਇਹਦੇ ਨਾਲ ਹਿੰਦੂ ਹਰਟ ਹੁੰਦੇ ਆ, ਤਾਂ ਅਸੀਂ ਉਹਨਾਂ ਨੂੰ ਹਰਟ ਕਰਕੇ ਉਹਨਾਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਇੰਜਰ ਕਰਕੇ, ਮੋਰਲੀ ਇੰਜਰ ਕਰਕੇ, ਉਹਨਾਂ ਦੇ ਸੈਂਟੀਮੈਂਟਸ ਇੰਜਰ ਕਰਕੇ ਹੱਸੀਏ, ਇਹ ਬੜੀ ਘਟੀਆ ਘਿਨਾਉਣੀ ਗੱਲ ਹੈ। ਤੋ ਇਸ ਕਰਕੇ ਜੇ ਤੁਸੀਂ ਕਿਸੇ ਦੂਸਰੇ ਧਰਮ ਨੂੰ ਐਡਰੈਸ ਕਰਨਾ, ਉਸ ਦੇ ਪ੍ਰੋਫਿਟ ਨੂੰ ਐਡਰੈਸ ਕਰਨਾ, ਉਸ ਦੀ ਧਾਰਮਿਕ ਜਿਹੜੀਆਂ ਰਹੁ ਰੀਤਾਂ ਨੂੰ ਹਰਟ ਕਰਨਾ ਜਾਂ ਉਸ ਦੀ ਜਿਹੜੀ ਧਾਰਮਿਕ ਕਿਤਾਬ ਉਸ ਨੂੰ ਹਰਟ ਕਰਨਾ, ਇਹ ਬਹੁਤ ਘਟੀਆ ਲੈਵਲ ਦੀ ਗੱਲ ਹੈ। ਡਾਕਟਰ ਸਾਹਿਬ, ਇੱਕ ਹੋਰ ਸੋਚਣ ਵਾਲਾ ਵੱਡਾ ਸਵਾਲ ਹੈ ਕਿ ਨੂਪੁਰ ਸ਼ਰਮਾ ਕਹਿੰਦੇ ਨੇ ਕਿ ਜੇ ਇਸਲਾਮ ਦੇ ਜਿਹੜੇ ਧਰਮ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਲੱਗਦਾ ਹੈ ਕਿ ਨਫ਼ਰਤ ਭਰਿਆ ਬਿਆਨ ਆ, ਤਾਂ ਮੇਰੇ ਨਾਲ ਬੈਠ ਕੇ ਗੱਲਬਾਤ ਕਰਨ। ਜਿਹੜੇ ਸੀਨੀਅਰ ਇਸਲਾਮਿਕ ਲੋਕ ਨੇ ਉਹ ਮੇਰੇ ਨਾਲ ਬੈਠ ਕੇ ਸੰਵਾਦ ਰਚਾਉਣ, ਤਾਂ ਇਹਦੀ ਮਨਸ਼ਾ ਕੀ ਸਮਝੀ ਜਾ ਸਕਦੀ ਹੈ? ਉਹ ਜਾਣ ਬੁੱਝ ਕੇ ਇਸ ਕਿਸਮ ਦੀ ਗੱਲ ਕਰ ਰਹੀ ਆ। ਇਸ ਤਰ੍ਹਾਂ ਤਾਂ ਜੇ ਮਤਲਬ ਬੈਠ ਕੇ ਕੋਈ ਗੱਲ ਕੀਤੀ ਜਾਵੇ ਤਾਂ ਮਤਲਬ ਲਾਰਡ ਕ੍ਰਿਸ਼ਨ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ। ਉਹਨਾਂ ਦਾ ਰਿਲੇਸ਼ਨਸ਼ਿਪ ਗੋਪੀਆਂ ਦੇ ਨਾਲ ਕੀ ਆ, ਕਿਸ ਕਿਸਮ ਦੀ ਗੱਲ, ਮਤਲਬ ਇਸੇ ਤਰੀਕੇ ਨਾਲ ਸੀਤਾ ਬਾਰੇ ਬਹੁਤ ਸਾਰੀਆਂ ਗੱਲਾਂ। ਇਹ ਕੋਈ ਗੱਲਾਂ ਕਰਨ ਵਾਲੀਆਂ ਗੱਲਾਂ? ਇਹ ਗੱਲਾਂ ਬਹੁਤ ਘਟੀਆ, ਬਹੁਤ ਘਿਨਾਉਣੀਆਂ, ਔਰ ਇਸ ਕਿਸਮ ਦੀ ਗੱਲ ਕਦੇ ਕਿਸੇ ਨੂੰ ਵੀ ਤਹਿਜ਼ੀਬ ਯਾਫਤਾ ਇਨਸਾਨ ਨੂੰ ਕਦੇ ਕਰਨੀ ਨਹੀਂ ਚਾਹੀਦੀ। ਨਾ ਜਿਹੜੀ ਨਵਕੁਲ ਸ਼ਰਮਾ ਲੇਡੀ ਆ, ਪੜ੍ਹੀ ਲਿਖੀ ਔਰਤ ਆ, ਕੋਈ ਇੱਕ ਕਿਸ ਕਿਸਮ ਦੀ ਤਹਿਜ਼ੀਬ, ਕਿਸ ਕਿਸਮ ਦੀ ਤੇਰੀ ਜ਼ਹਿਨੀਅਤ ਆ, ਕਿਸ ਕਿਸਮ ਦਾ ਤੇਰਾ ਕਲਚਰ, ਕਿਸ ਕਿਸਮ ਦੀ ਤੇਰੀ ਕੋਈ ਐਕੈਡੈਮਿਕ ਬੈਕਗਰਾਉਂਡ, ਬੈਠ ਕੇ ਤੂੰ ਕੀ ਗੱਲ ਕਰੇਂਗੀ ਜੇ ਤੇਰੇ ਹਿੰਦੂਇਜ਼ਮ ਦੇ ਨਾਲ ਗੱਲ ਕਰਨੀ ਸ਼ੁਰੂ ਕਰੀਏ? ਸਮਝੇ ਕਿ ਨਹੀਂ? ਤਾਂ ਉਹ ਮਤਲਬ ਅਸੀਂ ਕਹੀਏ ਚੈਂਬਰ ਆਫ ਹੌਰਰਸ ਹੈਗਾ, ਉਹਦੇ 'ਚ ਸਾਰੀਆਂ ਡਰਾਉਣੀਆਂ ਚੀਜ਼ਾਂ, ਲੋਕਾਂ ਦੇ ਗਲ ਵੱਢੇ, ਕਿਸ ਤਰੀਕੇ ਨਾਲ ਉਹਨਾਂ ਦੇ ਦੇਵੀ ਦੇਵਤਿਆਂ ਦੇ 'ਚ ਗਲ ਵੱਢ ਕੇ ਉਹਨਾਂ ਨੇ ਗਲਾਂ ਦੇ ਵਿੱਚ ਹਾਰ ਪਾਏ ਹੋਏ। ਇਹ ਕੋਈ ਗੱਲ ਆ ਕਰਨ ਵਾਲੀ? ਕਿਸੇ ਦੀ ਫੀਲਿੰਗਸ ਜਿਹੜੀ ਹੈਗੀ ਆ ਉਸ ਨੂੰ ਤੁਸੀਂ ਲੌਜੀਕਲੀ, ਉਸ ਨੂੰ ਸਾਇੰਟੀਫਿਕਲੀ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਰਿਲੀਜਨ ਬਿਲੀਫ ਸਿਸਟਮ ਹੈ, ਵਿਸ਼ਵਾਸ 'ਤੇ ਆਧਾਰਿਤ ਹੈ। ਤੋ ਜਿਹੜਾ ਵਿਸ਼ਵਾਸ 'ਤੇ ਆਧਾਰਿਤ ਆ ਉਹਦੇ 'ਤੇ ਰੀਜ਼ਨ ਅਤੇ ਲੌਜਿਕ ਤਾਂ ਸਿਰਫ ਫਿਲਾਸਫੀ 'ਚ ਲੱਗ ਸਕਦਾ, ਬਿਲੀਫ ਸਿਸਟਮ ਦੇ ਵਿੱਚ ਨਹੀਂ ਲੱਗ ਸਕਦਾ। ਸਮਝੇ ਕਿ ਨਹੀਂ? ਅਸੀਂ ਕਹਿੰਦੇ ਆ ਵੀ ਜਿਹੜਾ ਪ੍ਰੋਫਿਟ ਮੁਹੰਮਦ ਸਾਹਿਬ ਪੈਗੰਬਰ ਆ, ਸਮਝੇ ਕਿ ਨਹੀਂ? ਤਾਂ ਪੈਗੰਬਰ ਨੂੰ ਤੁਸੀਂ ਲੌਜਿਕ ਅਤੇ ਰੀਜ਼ਨ ਨਾਲ ਥੋੜ੍ਹਾ ਐਕਸਪਲੇਨ ਕਰੋਗੇ। ਸਮਝੇ ਕਿ ਨਹੀਂ? ਸਰ ਮੁਹੰਮਦ ਇਕਬਾਲ ਦੇ 6 ਲੈਕਚਰਸ ਹੈਗੇ ਆ ਜਿਹੜੇ ਉਸ ਵੇਲੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਦਿੱਤੇ ਸੀ। ਉਹ ਇਸੇ ਆਧਾਰ 'ਤੇ ਦਿੱਤੇ ਸੀ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੂਸਰੇ ਅਪਲਾਈਡ ਜਿਹੜੇ ਸਬਜੈਕਟਸ ਹੈਗੇ, ਜਿਸ ਤਰ੍ਹਾਂ ਪੋਲੀਟੀਕਲ ਸਾਇੰਸ ਦੇ ਵਿੱਚ ਤੁਸੀਂ ਲੌਜਿਕ ਰੀਜ਼ਨ ਲੈ ਕੇ ਆਉਣ ਦੀ ਕੋਸ਼ਿਸ਼ ਕਰੋ, ਸੋਸ਼ੀਓਲੋਜੀ 'ਚ ਤੁਸੀਂ, ਇਕਨੋਮਿਕਸ 'ਚ ਤੁਸੀਂ, ਹੋਰ ਸਬਜੈਕਟ ਦੇ ਵਿੱਚ ਤੁਸੀਂ, ਇਹ ਚੀਜ਼ਾਂ ਐਪਲੀਕੇਬਲ ਨਹੀਂ ਹੋ ਸਕਦੀਆਂ ਥਿਓਕ੍ਰੇਸੀ ਦੇ ਵਿੱਚ, ਧਰਮਾਂ ਦੇ ਵਿੱਚ। ਧਰਮ ਜਿਹੜੇ ਹੈ ਸਾਰੇ ਉਹ ਮਤਲਬ ਰੀਜ਼ਨ ਅਤੇ ਲੌਜਿਕ 'ਤੇ ਆਧਾਰਿਤ ਨਹੀਂ, ਉਹ ਫੇਥ ਸਿਸਟਮ, ਬਿਲੀਫ ਸਿਸਟਮ ਹੈ। ਕਿਸ ਤਰੀਕੇ ਨਾਲ ਬਿਲੀਫ ਸਿਸਟਮ ਹੈ? ਹੁਣ ਜੇ ਅਸੀਂ ਇਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀਏ ਕਿ ਜਿਹੜੀ ਸ਼ਹਾਦਤ, ਕਨਸੈਪਟ ਆਫ ਸ਼ਹਾਦਤ ਹੈ, ਸਮਝੇ ਕਿ ਨਹੀਂ? ਤਾਂ ਉਸ ਨੂੰ ਤੁਸੀਂ ਰੀਜ਼ਨ ਅਤੇ ਲੌਜਿਕ ਨਾਲ ਕਿਵੇਂ ਐਕਸਪਲੇਨ ਕਰੋਗੇ ਜੀ? ਮੈਨੂੰ ਦੱਸੋ। ਰੀਜ਼ਨ ਅਤੇ ਲੌਜਿਕ ਤੋਂ ਇਹ ਥੋੜ੍ਹਾ ਕਹਿੰਦਾ ਵੀ ਤੁਸੀਂ ਫਾਂਸੀ ਦੇ ਉੱਤੇ ਲਟਕ ਜਾਓ, ਤੁਸੀਂ ਖੁਸ਼ੀ ਨਾਲ ਮਰ ਜਾਓ। ਰੀਜ਼ਨ ਅਤੇ ਲੌਜਿਕ ਤਾਂ ਕਹਿੰਦਾ ਆਰਾਮ ਨਾਲ ਰਹੋ, ਜਿਉਂਦੇ ਰਹੋ, ਜਿੰਨੀ ਵੱਧ ਤੋਂ ਵੱਧ ਤੁਹਾਡੀ ਜ਼ਿੰਦਗੀ ਹੈ ਤੁਸੀਂ ਬਤੀਤ ਕਰੋ। ਪਰ ਕਿੱਡਾ ਬੜਾ ਇਤਿਹਾਸ ਆ ਸ਼ਹਾਦਤ ਦਾ। ਸਿੱਖਾਂ 'ਚ ਵੀ ਕਨਸੈਪਟ ਆਫ ਮਾਰਟੀਰਡਮ ਹੈ, ਹਿੰਦੂਆਂ ਵਿੱਚ ਨਹੀਂ ਹੈ। ਹਿੰਦੂਆਂ ਵਿੱਚ ਕਨਸੈਪਟ ਆਫ ਮਾਰਟੀਰਡਮ ਨਹੀਂ, ਹਿੰਦੂਆਂ 'ਚ ਬਲੀਦਾਨ ਦਾ ਕਨਸੈਪਟ ਹੈਗਾ। ਤਾਂ ਕ੍ਰਿਸਚੈਨਿਟੀ 'ਚ ਵੀ ਕਨਸੈਪਟ ਆ, ਇਸਲਾਮ 'ਚ ਵੀ। ਸਾਡਾ ਥੋੜ੍ਹਾ ਡਿਫਰੈਂਟ ਆ ਉਹਨਾਂ ਨਾਲੋਂ। ਸਾਡਾ ਕਨਸੈਪਟ ਆਫ ਮਾਰਟੀਰਡਮ ਡਿਫਰੈਂਟ ਆ ਮੁਸਲਮਾਨਾਂ ਨਾਲੋਂ, ਕ੍ਰਿਸਚਨਸ ਨਾਲੋਂ ਅਤੇ ਜਿਊਜ਼ ਨਾਲੋਂ। ਸਾਡਾ ਕੀ ਹੈ, ਉਹ ਸ਼ਹਾਦਤ ਜਦੋਂ ਦਿੰਦੇ ਆ ਤਾਂ ਉੱਥੇ ਇੱਕ ਪ੍ਰੋਮਿਸ ਆ ਉਹਨਾਂ ਨੂੰ ਦਿੱਤਾ ਜਾਂਦਾ ਵੀ ਤੁਸੀਂ ਸ਼ਹੀਦ ਹੋ ਕੇ ਤੁਸੀਂ ਬਹਿਸ਼ਤ 'ਚ ਜਾਓਗੇ, ਹੈਵਨ 'ਚ ਜਾਓਗੇ। ਉੱਥੇ ਤੁਹਾਨੂੰ
ਉਹ ਚੀਜ਼ਾਂ ਮਿਲਣਗੀਆਂ ਜਿਹੜੀਆਂ ਇਸ ਜ਼ਿੰਦਗੀ 'ਚ ਵਰਜਿਤ ਆ। ਸ਼ਰਾਬ ਤੁਹਾਨੂੰ ਵਰਜਿਤ ਆ, ਉੱਥੇ ਸ਼ਰਾਬ ਦੇ ਦਰਿਆ ਹੋਣਗੇ। ਹੋਰਾਂ ਤੁਹਾਨੂੰ ਵਰਜਿਤ ਆ, ਉੱਥੇ ਹੋਰਾਂ ਹੋਣਗੀਆਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ। ਪਰ ਗੁਰੂਆਂ ਨੇ ਜਿਹੜਾ ਕਨਸੈਪਟ ਆਫ ਮਾਰਟਰਡਮ ਦਿੱਤਾ ਉਹ ਡਿਫਰੈਂਟ ਹੈਗਾ। ਉਹ ਕਹਿੰਦੇ ਆ ਵੀ ਜੇ ਰੱਬ ਦੇ ਨਾਂ 'ਤੇ ਤੁਸੀਂ ਸ਼ਹਾਦਤ ਦੇ ਦਿੱਤੀ, ਸ਼ਹਾਦਤ ਦਾ ਮਤਲਬ ਹੁੰਦਾ ਐਵੀਡੈਂਸ ਦੇਣਾ, ਵੀ ਗਵਾਹੀ ਦੇ ਰਿਹਾ, ਸਮਝੇ ਕਿ ਨਹੀਂ? ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਤਾਂ ਸ਼ਹਾਦਤ ਦੇਣ ਜਾਂਦੇ ਹੀ ਹੈ ਨਾ, ਗਵਾਹੀ ਤੋਂ ਮਤਲਬ ਹੁੰਦਾ ਰੱਬ ਦੇ ਨਾਂ ਦੇ ਉੱਤੇ ਜੋ ਤੁਸੀਂ ਗਵਾਹੀ ਦੇ ਦਿੱਤੀ, ਰੱਬ ਦੀ ਸੱਚਾਈ ਦੇ ਉੱਤੇ ਗਵਾਹੀ ਦੇ ਦਿੱਤੀ, ਮੰਗਣਾ ਕੀ? ਉਹ ਆਪਣੇ ਆਪ ਵਿੱਚ ਹੀ ਫੁਲਫਿਲਮੈਂਟ ਆ, ਉਹ ਕੰਪਲੀਟ ਆ। ਉਸ ਦੇ 'ਚ ਨਾ ਤੁਹਾਨੂੰ ਸਵਰਗ ਚਾਹੀਦਾ, ਨਾ ਤੁਹਾਨੂੰ ਕਿਸੇ ਗੱਲ ਦਾ ਹੋਰ ਡਰ ਹੈ ਕਿਸੇ ਕਿਸਮ ਦਾ। ਤੋ ਆਪਣੇ ਆਪਣੇ ਕਨਸੈਪਟ ਆ ਹਰ ਧਰਮ ਦੀ ਆਪਣੀ ਆਪਣੀ ਐਕਸਪਲੇਨੇਸ਼ਨ ਆ, ਹਰ ਧਰਮ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਜੀ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈ ਕਿ ਭਾਰਤ ਨੂੰ ਇੱਕ ਪਾਸੇ ਕਿਹਾ ਜਾਂਦਾ ਕਿ ਬਹੁਤ ਧਰਮੀ ਦੇਸ਼ ਹੈ, ਇਹਦੇ ਵਿੱਚ ਵਸਣ ਵਾਲੇ ਲੋਕ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਹੈ, ਪਰ ਜਿਹੜੀਆਂ ਘੱਟ ਗਿਣਤੀਆਂ ਹੈ ਤਾਂ ਕਿਸੇ ਘੱਟ ਗਿਣਤੀ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ। ਉਹ ਵੀ ਇੱਕ ਜਿਹੜੀ ਖਾਸ ਧਿਰ ਹੈ ਬੀਜੇਪੀ ਦੇ ਨਾਲ ਸੰਬੰਧਿਤ ਨਪੂਰ ਸ਼ਰਮਾ ਨੇ, ਸੱਤਾਧਾਰੀ ਤਾਕਤ ਹੈ, ਕੇਂਦਰ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਬਣਿਆ, ਵੱਖ-ਵੱਖ ਸੂਬਿਆਂ ਦੇ ਵਿੱਚ ਪ੍ਰਭਾਵ ਬਣਿਆ। ਤਾਂ ਇਸ ਤਰੀਕੇ ਦੇ ਨਾਲ ਕਿਸੇ ਧਰਮ ਨੂੰ ਟਾਰਗੇਟ ਕਰਨਾ, ਉਹਦੇ ਬਾਰੇ ਸਟੇਟਮੈਂਟਸ ਦੇਣੇ, ਤਾਂ ਕੀ ਦੇਖਿਆ ਜਾਵੇ ਕਿਸੇ ਨੀਤੀ ਤਹਿਤ ਦਿੱਤਾ ਜਾਂਦਾ, ਸੁਭਾਵਿਕ ਬਿਆਨ ਨਹੀਂ ਜਾਂਦੇ? ਇਹ ਮੁਸਲਮਾਨਾਂ ਤੇ ਸਿੱਖਾਂ ਤੇ ਈਸਾਈਆਂ ਤੇ ਮਤਲਬ ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ, ਉਹਨਾਂ ਨੂੰ ਡੀਮੋਰਲਾਈਜ਼ ਕੀਤਾ ਜਾ ਰਿਹਾ, ਉਹਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਰਿਹਾ ਇਸ ਮੁਲਕ ਦੇ ਵਿੱਚ ਕਿ ਤੁਸੀਂ ਬਰਾਬਰ ਦੇ ਸ਼ਹਿਰੀ ਨਹੀਂ ਹੋ, ਤੁਸੀਂ ਬਰਾਬਰ ਦੇ, ਤੁਸੀਂ ਇਕੁਅਲ ਸਿਟੀਜ਼ਨਸ ਨਹੀਂ ਹੋ। ਜਿਸ ਤਰ੍ਹਾਂ ਮੈਂ ਆਮ ਕਹਾਵਤ ਦਿੰਦਾ ਹੁੰਦਾ, ਧਰੂ ਭਗਤ ਦੀ ਕਹਾਣੀ ਹੈ ਨਾ, ਉਹ ਬੱਚਾ ਸੀ, ਸਟੈਪਸਨ ਸੀ ਆਪਣੀ ਮਦਰ ਦਾ, ਉਹ ਖੇਲਦਾ ਖੇਲਦਾ ਆਪਣੀ ਮਾਂ ਦੀ ਗੋਦੀ 'ਚ ਚਲਿਆ ਗਿਆ। ਜਿਹੜੀ ਮਾਂ ਸੀ ਉਸ ਨੂੰ ਤਾਂ ਪਤਾ ਸੀ ਇਹ ਮਤਰੇਆ ਪੁੱਤ ਆ, ਉਸ ਬੱਚੇ ਨੂੰ ਨਹੀਂ ਸੀ ਇਸ ਗੱਲ ਦਾ ਅਹਿਸਾਸ ਵੀ ਇਹ ਮੇਰੀ ਸਕੀ ਮਾਂ ਜਾਂ ਮਤਰੇਈ ਮਾਂ। ਉਹ ਤਾਂ ਬੱਚਾ ਜਿਵੇਂ ਦੂਜੇ ਖੇਲਦੇ ਬੱਚੇ ਆਪਣੀ ਮਾਵਾਂ ਦੀ ਗੋਦੀ 'ਚ ਚਲੇ ਜਾਂਦੇ, ਛੋਟੇ 3-4 ਸਾਲ ਦੇ ਬੱਚੇ, ਇਸੇ ਤਰੀਕੇ ਨਾਲ ਉਹ ਮਾਂ ਦੀ ਗੋਦੀ 'ਚ ਗਿਆ ਅਤੇ ਮਾਂ ਨੇ ਚਲਾ ਕੇ ਮਾਰਿਆ। ਮੈਂ ਸਿੱਖਾਂ ਨੂੰ ਇਹ ਬਹੁਤ ਵਾਰੀ ਇਹ ਗੱਲ ਕਹਿ ਚੁੱਕਿਆ ਹਾਂ ਕਿ ਤੁਸੀਂ ਇਸ ਮੁਲਕ ਦੇ ਵਿੱਚ ਐਜ਼ ਅ ਸਟੈਪਸਨ ਹੋ। ਇਹ ਜਿਹੜੀ ਮਦਰ ਇੰਡੀਆ ਤੁਹਾਡੀ ਸਕੀ ਮਾਂ ਨਹੀਂ, ਤੁਹਾਡੀ ਸਕੇਲੀ ਮਾਂ। ਤੁਸੀਂ ਇਸ ਗੱਲ ਦਾ ਅਹਿਸਾਸ ਕਰੋ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਉਸ ਗੱਲ, ਜੇ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਫਿਕਸ ਅਪ ਕਰੋ ਉਸ ਸਿਚੁਏਸ਼ਨ ਦੇ ਵਿੱਚ। ਡੂ ਨਾਟ ਐਕਸਪੈਕਟ ਫਰੋਮ ਦਿਸ ਮਦਰ ਇੰਡੀਆ ਕਿ ਤੁਹਾਡੇ ਨਾਲ ਫੇਅਰ ਪਲੇ ਹੋਏਗਾ, ਤੁਹਾਡੇ ਨਾਲ ਬੇਇਨਸਾਫੀ ਹੋਏਗੀ, ਹਰ ਲੈਵਲ ਦੇ ਉੱਤੇ ਹੋਏਗੀ, ਸਮਾਜਿਕ ਲੈਵਲ 'ਤੇ ਹੋਏਗੀ, ਸਰਕਾਰੀ ਲੈਵਲ 'ਤੇ, ਜੁਡੀਸ਼ੀਅਲ ਲੈਵਲ 'ਤੇ ਹੋਏਗੀ। ਇਹ ਗੱਲ ਲਈ ਜੇ ਤਾਂ ਤੁਸੀਂ ਤਿਆਰ ਹੋ ਫਿਰ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਊਗੀ। ਜੇ ਤੁਸੀਂ ਇਸ ਕਿਸਮ ਦੀ ਮਾਨਸਿਕਤਾ 'ਚ ਜੋ ਰਹੇ ਹੋ ਵੀ ਇਹ ਤਾਂ ਸਾਡੀ ਸਕੀ ਮਾਂ, ਫਿਰ ਤੁਹਾਨੂੰ ਪਰੇਸ਼ਾਨੀ ਹੋਊਗੀ, ਸਮਝੇ ਕਿ ਨਹੀਂ? ਹੁਣ ਜਿਵੇਂ ਮੈਂ ਇਹ ਗੱਲ ਨੂੰ ਸਮਝਦਾ ਵੀ ਅਸੀਂ ਇਸ ਮੁਲਕ ਦੇ ਵਿੱਚ ਬਰਾਬਰ ਦੇ ਸ਼ਹਿਰੀ ਨਹੀਂ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਣੀ ਹੀ ਹੋਣੀ ਹੈ, ਹਰ ਲੈਵਲ 'ਤੇ ਹੋਣੀ, ਸਿਆਸੀ ਲੈਵਲ 'ਤੇ ਹੋਣੀ ਹੈ, ਸਮਾਜਿਕ ਲੈਵਲ 'ਤੇ ਹੋਣੀ ਹੈ, ਧਾਰਮਿਕ ਲੈਵਲ 'ਤੇ ਹੋਣੀ ਹੈ, ਇਕਨੋਮਿਕ ਲੈਵਲ 'ਤੇ ਹੋਣੀ, ਹਰ ਲੈਵਲ 'ਤੇ ਹੋਣੀ। ਤੋ ਕਿਉਂਕਿ ਮੈਂ ਇੱਕ ਐਸੀ ਯੂਨੀਵਰਸਿਟੀ 'ਚ ਕੰਮ ਕੀਤਾ ਜਿਹੜਾ ਬਹੁਤ ਵੱਡਾ ਅਦਾਰਾ ਆਰੀਆ ਸਮਾਜ ਦਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉੱਥੇ ਮੈਂ ਇਹ ਚੀਜ਼ਾਂ ਸਾਰੀਆਂ ਦੇਖਦਾ ਰਿਹਾ। ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਐਕਸਪੀਰੀਅੰਸ ਕਰਦਾ ਰਿਹਾ, ਜਿਸ ਤਰੀਕੇ ਨਾਲ ਮੇਰੇ ਨਾਲ ਜ਼ਾਬਤੀਆਂ ਹੁੰਦੀਆਂ ਰਹੀਆਂ। ਪਰ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੇਰੇ ਨਾਲ ਇਹ ਜ਼ਾਬਤੀਆਂ ਹੋਣਗੀਆਂ ਹੀ, ਤੋ ਇਸ ਕਰਕੇ ਮੈਨੂੰ ਤਕਲੀਫ ਨਹੀਂ ਸੀ ਹੁੰਦੀ। ਜੇ ਮੈਨੂੰ ਇਹ ਅਹਿਸਾਸ ਹੁੰਦਾ ਵੀ ਮੇਰੇ ਨਾਲ ਬਰਾਬਰਤਾ ਦਾ ਇੱਥੇ ਮਤਲਬ ਹੋਣਾ ਚਾਹੀਦਾ ਰਵੱਈਆ, ਤਾਂ ਮੈਨੂੰ ਤਕਲੀਫ ਹੋਣੀ ਸੀ। ਤੋ ਅੱਜ ਸਿੱਖਾਂ ਨੂੰ ਤਕਲੀਫ ਕਿਉਂ ਹੋ ਰਹੀ? ਕਿਉਂਕਿ ਸਿੱਖਾਂ ਨੇ ਆਪਣੀ ਮਾਨਸਿਕਤਾ ਦੇ ਵਿੱਚ ਇਸ ਗੱਲ ਨੂੰ ਪਾ ਲਿਆ ਸੀ ਕਿ ਅਸੀਂ ਆਜ਼ਾਦ ਹੋਣ ਲੱਗੇ, ਕਿਉਂਕਿ ਉਹਨਾਂ ਦੇ ਲੀਡਰ ਇਸ ਕਿਸਮ ਦੀ ਸੂਝ-ਬੂਝ ਉਹਨਾਂ ਨੂੰ ਨਹੀਂ ਸੀ, ਉਹਨਾਂ ਨੂੰ ਪੋਲੀਟੀਕਲ ਐਕੂਮੈਨ ਨਹੀਂ ਸੀ ਕਿ ਅਸੀਂ ਕੀ ਹੋਣ ਵਾਲਾ ਸਾਡੇ ਨਾਲ ਆਫਟਰ 1947 ਜਦੋਂ ਸੋ ਕਾਲਡ ਹਿੰਦੁਸਤਾਨ ਦੀ ਆਜ਼ਾਦੀ ਹੋਈ। ਤੋ ਉਹ ਮਤਲਬ ਉਹਨਾਂ ਨੇ ਮਨ 'ਚ ਆਇਆ ਵੀ ਅਸੀਂ ਤਾਂ ਬਰਾਬਰ ਦੇ ਸ਼ਹਿਰੀ ਹੋਵਾਂਗੇ, ਸਾਡੇ ਨਾਲ ਤਾਂ ਜੋ ਵਾਅਦੇ ਕੀਤੇ ਉਹ ਪੂਰੇ, ਉਹ ਵਾਅਦੇ ਤਾਂ ਅਗਲੇ ਨੇ ਲਿਖ ਕੇ ਨਹੀਂ ਪੂਰੇ ਕੀਤੇ। ਕਸ਼ਮੀਰ ਦੇ ਨਾਲ 370 ਲਿਖ ਕੇ ਦਿੱਤਾ, ਤੁਹਾਡੇ ਨਾਲ ਤਾਂ ਜਵਾਨੀ ਗੁਲਾਮੀ ਗੱਲ ਹੋਈ ਸੀ, ਮੂੰਹ ਜਵਾਨੀ। ਤੋ ਮੂੰਹ ਜਵਾਨੀ ਗੱਲ ਕਿੱਥੇ ਪੂਰੀ ਹੁੰਦੀ ਹੈ? ਜਿਹੜੀ ਮਤਲਬ ਕੋਈ ਵੀ ਚੀਜ਼ ਹੈ ਘੱਟ ਗਿਣਤੀ ਹੈ,
ਉਸ ਨੂੰ ਆਪਣੇ ਆਪ ਦੀ ਪੋਜੀਸ਼ਨ ਦਾ ਅਹਿਸਾਸ ਹੋਣਾ ਚਾਹੀਦਾ। ਸਾਡੇ ਜਿਹੜੇ ਲੀਡਰ ਹੈ ਉਹ ਇਸ ਗੱਲੋਂ ਮਤਲਬ ਵਿਚਾਰੇ ਅਨਭੋਲ ਆ ਜਾਂ ਬੇਵਕੂਫ ਆ। ਜਿਸ ਤਰੀਕੇ ਦੇ ਨਾਲ ਹੁਣ ਬਾਦਲ ਸਾਹਿਬ ਕਹਿੰਦੇ ਰਹੇ ਸਾਰੀ ਜ਼ਿੰਦਗੀ ਸਾਡਾ ਬੀਜੇਪੀ ਦੇ ਨਾਲ 9 ਮਾਸ ਦਾ ਰਿਸ਼ਤਾ, ਸਾਡਾ ਬੀਜੇਪੀ ਦੇ ਨਾਲ ਜਨਮ ਦਾ ਰਿਸ਼ਤਾ, ਸਾਡਾ ਬੀਜੇਪੀ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ। ਹੁਣ ਪਤੀ ਨੇ ਤਾਂ ਛੱਡਤੀ ਪਤਨੀ ਹਲੇ ਵੀ ਭੱਜੀ ਫਿਰਦੀ ਹੈ ਵੀ ਕਿਸੇ ਤਰੀਕੇ ਨਾਲ ਪਤੀ ਮੈਨੂੰ ਗੱਲ ਲਾ ਲੇ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਜੇ ਇਸ ਗੱਲ ਦਾ ਅਹਿਸਾਸ ਹੁੰਦਾ, ਕਦੇ ਦੁਨੀਆ ਦੇ ਵਿੱਚ ਪੋਲੀਟੀਕਲ ਲੈਵਲ ਦੇ ਉੱਤੇ ਕਦੇ ਬਰਾਬਰ ਦਾ ਰਿਸ਼ਤਾ ਨਹੀਂ ਹੁੰਦਾ। ਮੈਂ ਇਸੇ ਤਰੀਕੇ ਨਾਲ ਬਹੁਤ ਵਾਰੀ ਆਰਟੀਕਲ ਵੀ ਲਿਖ ਚੁੱਕਿਆ ਕਿ ਇੱਕ ਕਹਾਣੀ ਹੈ, ਉਹ ਕਹਾਣੀ ਹੈ ਕਿ ਈਸਟ ਜਰਮਨੀ ਜਿਹੜਾ ਸੀ ਸੋਵੀਅਤ ਯੂਨੀਅਨ ਦੇ ਅੰਡਰ ਸੀਗਾ ਜਦੋਂ ਯੂਨੀਫਿਕੇਸ਼ਨ ਆਫ ਜਰਮਨੀ ਤੋਂ ਪਹਿਲਾਂ, ਜਿਹੜਾ ਵੈਸਟ ਜਰਮਨੀ ਸੀ ਉਹ ਵੈਸਟਰਨ ਕੰਟਰੀ ਦੇ ਅਧੀਨ ਸੀਗਾ। ਤਾਂ ਈਸਟ ਜਰਮਨੀ ਦੇ ਵਿੱਚ ਜਿਹੜੀ ਫੌਜ ਬੈਠੀ ਸੀ ਰਸ਼ੀਆ ਸੋਵੀਅਤ ਯੂਨੀਅਨ ਦੀ, ਤਾਂ ਉੱਥੇ ਦੀ ਫੌਜ ਦਾ ਇੱਕ ਸਿਪਾਹੀ ਈਸਟ ਜਰਮਨ ਦੇ ਲੋਕ ਰਹਿੰਦੇ ਸੀ, ਉਹਨਾਂ ਨੂੰ ਦੋਸਤ ਬਣ ਗਿਆ। ਦੋਸਤ ਬਣੇ, ਦੋਨੇ ਸੈਰ ਕਰ ਰਹੇ ਸੀ ਸ਼ਾਮ ਨੂੰ, ਤਾਂ ਉੱਥੇ ਇੱਕ ਸੋਨੇ ਦੀ ਡਲੀ ਦਿਖ ਗਈ। ਜਿਹੜਾ ਈਸਟ ਜਰਮਨੀ ਦਾ ਆਦਮੀ ਸੀ ਉਹਨੇ ਸੋਨੇ ਦੀ ਡਲੀ ਚੱਕ ਲਈ। ਉਹ ਜਦੋਂ ਜਿਹੜਾ ਸਿਪਾਹੀ ਸੀ ਰਸ਼ੀਆ ਦਾ, ਉਸ ਨੇ ਦੇਖਿਆ ਵੀ ਇਹਨੇ ਸੋਨੇ ਦੀ ਡਲੀ ਚੱਕ ਲਈ, ਉਹਨੂੰ ਕਹਿਣਾ ਲੈਟ ਅਸ ਡਿਵਾਈਡ ਇਟ ਬ੍ਰਦਰਲੀ। ਉਹਨੂੰ ਕਹਿਣ ਲੱਗਾ ਵੀ ਭਾਈ ਬਣ ਕੇ ਆਪਾਂ ਇਹਨੂੰ ਡਿਵਾਈਡ। ਉਹ ਕਹਿੰਦਾ ਨੋ ਸਰ ਵੀ ਵਿਲ ਡਿਵਾਈਡ ਇਟ ਇਕੁਅਲੀ। ਉਹਨੂੰ ਇਸ ਗੱਲ ਦਾ ਸਮਝ ਸੀ ਜੇ ਬ੍ਰਦਰਲੀ ਡਿਵੀਜ਼ਨ ਹੋਏਗੀ ਮੈਨੂੰ ਕੱਖ ਨਹੀਂ ਮਿਲਣਾ। ਸਮਝੇ ਨਹੀਂ? ਛੋਟੇ ਭਰਾ ਨੂੰ ਕੋਈ ਕੁਛ ਨਹੀਂ ਦਿੰਦਾ, ਵੱਡਾ ਭਰਾ ਤਾਕਤਵਰ ਭਰਾ ਸਾਰਾ ਕੁਛ ਆਪ ਹੀ ਹੁੰਦ ਲੈਂਦਾ। ਉਹ ਬੜਾ ਵੱਡਾ ਪੋਇਟ ਆ ਇੱਕ ਯੂਪੀ 'ਚ ਉਰਦੂ ਦਾ, ਉਹਨੇ ਕਿਹਾ ਵੀ ਪੋਇਟਰੀ ਆ ਉਹਦੀ ਇੱਕ ਬੜਾ ਕਪਲੇਟ ਜਿਹਾ ਮੈਨੂੰ ਭੁੱਲ ਜਾਂਦੀ। ਉਹ ਕਹਿੰਦਾ ਬੜੇ ਭਰਾ ਨੂੰ ਮਕਾਨ ਮਿਲ ਗਿਆ, ਛੋਟੇ ਭਰਾ ਨੂੰ ਦੁਕਾਨ ਮਿਲ ਗਈ, ਮੈਂ ਜਿਹੜਾ ਸਭ ਤੋਂ ਛੋਟਾ ਮੈਂ ਸੀ ਮੈਨੂੰ ਮੇਰੀ ਮਾਂ ਮਿਲ ਗਈ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਛੋਟਾ ਭਰਾ ਸੀ ਇਸ ਮੁਲਕ ਦੇ ਵਿੱਚ, ਸਟੈਪ ਮਦਰ ਆ ਸਾਡੀ। ਤਾਂ ਸਾਨੂੰ ਆਪਣੀ ਪੋਜੀਸ਼ਨ ਦਾ ਅਹਿਸਾਸ ਹੋਣਾ ਚਾਹੀਦਾ। ਜੇ ਅਹਿਸਾਸ ਹੈ ਤਕਲੀਫ ਕੋਈ ਨਹੀਂ, ਜੇ ਅਹਿਸਾਸ ਨਹੀਂ ਤਾਂ ਤੁਸੀਂ ਮਤਲਬ ਦੁੱਖ ਭੋਗੋਗੇ ਸਾਰੀ ਜ਼ਿੰਦਗੀ। ਹੈਡ ਸਾਹਿਬ ਅਖੀਰ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਗੱਲਬਾਤ ਕਰੀਏ ਤਾਂ ਨਪੂਰ ਸ਼ਰਮਾ ਦੇ ਨਾਲੋਂ ਜਿੰਦਲ ਦੇ ਨਾਲੋਂ ਜਿਹੜਾ ਸੀ ਬੀਜੇਪੀ ਨੇ ਆਪਣਾ ਨਾਤਾ ਤੋੜ ਲਿਆ, ਲਾਂਭੇ ਕਰ ਦਿੱਤਾ। ਕੋਈ ਨਾਤਾ ਨਹੀਂ ਤੋੜਿਆ, ਬਿਲਕੁਲ ਭੁਲੇਖਾ। ਜਿਹੜੇ ਲੋਕ ਤੁਹਾਡੇ ਵਰਗੇ ਜਰਨਲਿਸਟ ਆ ਉਹਨਾਂ ਨੂੰ ਕਿਸੇ ਗੱਲ ਦੀ ਤਹਿ ਤੱਕ ਨਹੀਂ ਜਾਂਦੇ। ਉਹਨਾਂ ਨੇ ਸਿਰਫ ਡਰਾਮਾ ਕੀਤਾ। ਉਹਨਾਂ ਨੇ ਜਿਵੇਂ ਕੇਜਰੀਵਾਲ ਡਰਾਮੇ ਕਰਦਾ ਨਾ ਆਮ ਆਦਮੀ ਪਾਰਟੀ, ਉਹ ਇੱਕ ਦੁਨੀਆ ਨੂੰ ਦਿਖਾਉਣ ਲਈ ਉਹਨਾਂ ਨੇ ਕਿਹਾ ਲਓ ਜੀ ਤੈਨੂੰ ਸਸਪੈਂਡ ਕਰਤਾ। ਉਹ ਕਹਿੰਦੇ ਨੇ ਫਰਿੰਜ ਆ, ਉਹ ਫਰਿੰਜ ਨਹੀਂ ਹੈ, ਉਹ ਮੇਨ ਸਟ੍ਰੀਮ ਆ। ਜੋ ਮੋਹਨ ਭਗਵਤ ਚਾਹੁੰਦਾ, ਜੋ ਮੋਦੀ ਚਾਹੁੰਦਾ, ਜੋ ਯੋਗੀ ਚਾਹੁੰਦਾ, ਜੋ ਦੂਸਰੇ ਲੀਡਰ ਚਾਹੁੰਦੇ ਆ, ਉਹੀ ਗੱਲ ਉਹਨਾਂ ਨੇ ਕਹੀ ਆ। ਉਹ ਉਹਨਾਂ ਦੀ ਮੇਨ ਸਟ੍ਰੀਮ ਆ, ਉਹਨਾਂ ਦਾ ਹੀ ਪੁਆਇੰਟ ਆਫ ਵਿਊ ਆ ਜਿਹੜਾ ਉਸਨੇ ਨਕੁਲ ਸ਼ਰਮਾ ਤੇ ਉਹ ਜਿਹੜਾ ਜਿੰਦਲ ਆ ਉਹਨੇ ਕਹੀ ਆ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਕਿ ਉਹ ਜਿੰਨਾ ਕਿਉਂਕਿ ਇੰਨੇ ਵੱਡੇ ਪੱਧਰ ਦੇ ਉੱਪਰ ਇੱਕ ਰੋਸ ਪ੍ਰਦਰਸ਼ਨ ਹੋ ਰਿਹਾ ਹੋਵੇ, ਵਿਰੋਧ ਹੋ ਰਿਹਾ ਹੋਵੇ, ਪਰ ਦੂਜੇ ਪਾਸੇ ਕੌਨਫੀਡੈਂਸ ਦੇਖੜਾ ਹੋਊ ਨਪੂਰ ਸ਼ਰਮਾ ਦਾ। ਮੈਂ ਤੁਹਾਨੂੰ ਦੱਸਦਾ ਰਿਹਾ, ਤੁਸੀਂ ਉਹ ਇਹ ਗੱਲ ਕਹਿ ਰਹੇ ਹੋ, ਮੈਨੂੰ ਤਾਂ ਪਤਾ ਇਸ ਗੱਲ ਦਾ। ਉਸ ਨੇ ਮਤਲਬ ਥੋੜ੍ਹੀ ਦੇਰ ਬਾਅਦ ਤੁਸੀਂ ਦੇਖੋਗੇ ਜਦੋਂ ਇਹ ਗੱਲ ਠੰਡੀ ਪੈ ਜਾਂਦੀ ਹੁੰਦੀ ਹੈ, ਜਿਹੜੀ ਜਿੰਨੀਆਂ ਵੀ ਖਬਰਾਂ ਹੁੰਦੀਆਂ ਥੋੜ੍ਹੀ ਦੇਰ ਉਬਾਲੇ ਵਾਂਗੂ ਉੱਠਦੀਆਂ, ਜਿਵੇਂ ਦੁੱਧ ਦਾ ਉਬਾਲਾ ਥੋੜ੍ਹੀ ਦੇਰ ਬਾਅਦ ਢਹਿ ਜਾਂਦਾ ਉਹ। ਤਾਂ ਉਸ ਤੋਂ ਬਾਅਦ ਫਿਰ ਉਸ ਨੂੰ ਉਹਨਾਂ ਨੇ ਮੇਨ ਸਟ੍ਰੀਮ 'ਚ ਲੈ ਲੈਣਾ, ਉਸ ਨੂੰ ਉਸ ਤੋਂ ਵੱਡੀ ਪੋਜੀਸ਼ਨ ਮਿਲੇਗੀ। ਉਸ ਦੀ ਪਾਪੂਲੈਰਿਟੀ ਹਿੰਦੂ ਜਿਹੜੇ ਤਵਸਵੀ ਹਿੰਦੂ ਆ ਉਹਨਾਂ ਵਿੱਚ ਜ਼ਿਆਦਾ ਵਧੀ ਆ, ਔਰ ਉਹ ਉਸ ਨੂੰ ਓਪਨ ਸਪੋਰਟ ਵੀ ਦੇ ਰਹੇ ਆ। ਯੋਗੀ ਨੇ ਜਿਹੜਾ ਚੀਫ ਮਿਨਿਸਟਰ ਆ, ਕਿੰਨਾ ਪਾਵਰਫੁਲ ਆਦਮੀ ਅੱਜ ਯੂਪੀ ਦਾ ਚੀਫ ਮਿਨਿਸਟਰ, ਉਹਨੇ ਉਹਨੂੰ ਓਪਨਲੀ ਸਪੋਰਟ ਦਿੱਤੀ। ਤਾਂ ਇਸ ਕਰਕੇ ਤਾਂ ਇੱਕ ਉਹਨੂੰ ਨੈਰੇਟਿਵ ਬਣਾਇਆ ਜਾ ਰਿਹਾ ਵੀ ਉਹਨੂੰ ਜੇ ਸਸਪੈਂਡ ਕਰਤਾ, ਉਹਨੂੰ ਪਾਰਟੀ 'ਚੋਂ ਕੱਢਤਾ। ਕੁਛ ਨਹੀਂ, ਇਹ ਡਰਾਮਾ ਹੈ। ਔਰ ਉਹ ਡਰਾਮੇ ਦਾ ਉਹਨਾਂ ਨੂੰ ਮਤਲਬ ਬਹੁਤ ਸਾਰਾ ਆਪਣੀ ਕੰਸਟੀਚੁਐਂਸੀ 'ਚੋਂ ਬੈਨੀਫਿਟ ਮਿਲ ਰਿਹਾ ਦੋਨਾਂ ਨੂੰ, ਜਿੰਦਲ ਨੂੰ ਵੀ ਤੇ ਨਕੁਲ ਸ਼ਰਮਾ ਨੂੰ ਵੀ। ਨਕੁਲ ਸ਼ਰਮਾ ਜਿਹੜੀ ਹੈ ਉਹ ਪੜ੍ਹੀ ਲਿਖੀ ਔਰਤ ਆ, ਦੇਖੋ ਜੀ ਉਸਨੇ ਲਾਅ ਕੀਤਾ, ਇੰਗਲੈਂਡ 'ਚੋਂ ਪੜ੍ਹੀ ਵੀ ਆ, ਸਭ ਕੁਛ ਆ। ਉਸ ਨੂੰ ਕੋਈ ਸਜ਼ਾ ਨਹੀਂ ਮਿਲੀ, ਉਸ ਨੂੰ ਬਲਕਿ ਇਨਾਮ ਮਿਲਿਆ। ਇਹ ਗੱਲ ਕਹਿਣ ਦਾ, ਇਹ ਭਾਵਨਾਵਾਂ ਜਿਹੜੀਆਂ ਉਹਨਾਂ ਦੀਆਂ ਇੰਡੀਵਿਜੂਅਲ ਨਹੀਂ ਹੈਗੀਆਂ, ਇਹ ਭਾਵਨਾਵਾਂ ਇੱਕ ਬਹੁਤ ਬੜਾ ਸੈਕਸ਼ਨ ਆ
ਹਿੰਦੂ ਸੁਸਾਇਟੀ ਦੀਆਂ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਨੇ ਕਹੀਆਂ। ਔਰ ਜਿਹੜੇ ਬੰਦੇ ਨੇ ਇਹ ਚੀਜ਼ ਉੱਥੇ ਜੋ ਚੈਨਲ ਤੇ ਬੋਲ ਰਹੀ ਸੀ, ਉਸ ਤੋਂ ਕਿਸੇ ਉਹ ਕੀ ਉਹਦਾ ਨਾਮ ਆ ਮੁਹੰਮਦ ਜ਼ੁਬੈਰ, ਉਹਨੇ ਮਤਲਬ ਇਹ ਚੀਜ਼ ਜਾ ਕੇ ਪ੍ਰੋਜੈਕਟ ਕੀਤੀ। ਅੱਜ ਮੁਹੰਮਦ ਜ਼ੁਬੈਰ ਦੇ ਉੱਤੇ ਨਜ਼ਲਾ ਸਿੱਟਿਆ ਜਾ ਰਿਹਾ। ਉਹਨਾਂ ਦੀ ਤਾਂ ਪਪੂਲੈਰਿਟੀ ਬਹੁਤ ਉੱਤੇ ਹੋ ਗਈ ਹੈ ਹਿੰਦੂ ਕਮਿਊਨਿਟੀ ਦੇ ਵਿੱਚ, ਸਮਝ ਗਏ ਮੇਰੀ। ਕੁਛ ਲੋਕ ਜਿਹੜੇ ਇਨਲਾਈਟਨਡ ਅਵੇਕਨਡ ਕੁਛ ਅੱਛੇ ਹਿੰਦੂ ਆ, ਸਾਰੀ ਹਿੰਦੂ ਕਮਿਊਨਿਟੀ ਮਾੜੀ ਨਹੀਂ, ਕੁਛ ਲੋਕ ਐਸੇ ਵੀ ਆ ਜਿਹੜੇ ਇਹ ਗੱਲ ਨੂੰ ਮਾੜਾ ਕਹਿ ਰਹੇ ਆ ਵੀ ਕਿਸੇ ਆਦਮੀ ਦੀਆਂ, ਕਿਸੇ ਕਮਿਊਨਿਟੀ ਦੀਆਂ, ਕਿਸੇ ਧਰਮ ਦੀਆਂ ਪ੍ਰੋਫਿਟ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਮਤਲਬ ਬਾਇਜ਼ਤ ਕਰ ਰਹੇ ਹੋ ਪਬਲਿਕਲੀ, ਇੱਕ ਪਬਲਿਕ ਪਲੇਟਫਾਰਮ ਦੇ ਉੱਤੇ ਜਿਹਨੂੰ ਲੱਖਾਂ ਲੋਕ ਦੇਖ ਰਹੇ। ਬਹੁਤ ਮਾੜੀ ਗੱਲ, ਉਹਨਾਂ ਦੇ ਸੈਂਟੀਮੈਂਟਸ ਆ। ਪਰ ਅੱਜ ਮੁਸਲਮਾਨ ਦੀ ਜੋ ਇਹ ਮੁਸਲਮਾਨ ਦੀ, ਸਿੱਖਾਂ ਦੀ, ਜਿਹੜੇ ਦੂਜੇ ਈਸਾਈ ਆ, ਜੋ ਉਹਨਾਂ ਦੀ ਦੁਰਦਸ਼ਾ ਇਸੇ ਤਰੀਕੇ ਨਾਲ, ਦਲਿਤਾਂ ਦੀ ਦੁਰਦਸ਼ਾ ਕਿੰਨੀ, ਦਲਿਤਾਂ ਦੀ ਕਿੰਨੀ ਦੁਰਦਸ਼ਾ ਹੈ, ਕਿਸ ਤਰੀਕੇ ਦੇ ਨਾਲ, ਕਿਸ ਬੇਰਹਿਮੀ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਸਮਾਜ ਦੇ ਵਿੱਚ। ਇਹ ਮਤਲਬ ਕਿੰਨੀ ਐਡਵਾਂਸ ਸੋਸਾਇਟੀ, ਦੁਨੀਆ ਕਿੰਨੀ ਕਿੱਥੇ ਦੀ ਕਿੱਥੇ ਚਲੀ ਗਈ। ਪਰ ਦਲਿਤਾਂ ਦੇ ਨਾਲ ਅਨਟੱਚੇਬਿਲਿਟੀ ਜਿਹੜੀ ਅੱਜ ਵੀ ਚੱਲਦੀ ਹੈ। ਜਿਹੜੇ ਕੱਟੜ ਹਿੰਦੂ ਆ ਔਰ ਖ਼ਾਸ ਤੌਰ 'ਤੇ ਬ੍ਰਾਹਮਣ ਆ, ਉਹ ਤਾਂ ਉਹਨਾਂ ਦਾ ਸਾਇਆ ਵੀ ਨਹੀਂ ਘਰ ਦੇ ਵਿੱਚ ਪੈਣ ਦਿੰਦੇ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਇਸ ਕਿਸਮ ਦੇ ਜਿਹੜੇ ਬਾਇਸ ਅਤੇ ਪ੍ਰੈਜੁਡਿਸ ਆ ਉਹ ਵਧੇ ਆ। ਕਾਸਟ ਇੰਸਟੀਟਿਊਸ਼ਨ ਘਟਿਆ ਥੋੜ੍ਹਾ। ਕਾਸਟ ਇੰਸਟੀਟਿਊਸ਼ਨ ਹਿੰਦੂ ਸਮਾਜ ਦਾ ਸਟੀਲ ਫਰੇਮ ਆ, ਸਮਝੇ ਕਿ ਨਹੀਂ, ਉਹ ਵਧਿਆ, ਉਹਦੀ ਜਕੜ ਜ਼ਿਆਦਾ ਸਟਰੋਂਗ ਹੋਈ ਹੈ, ਸਮਝੇ ਕਿ ਨਹੀਂ। ਤਾਂ ਕਿਸ ਤਰੀਕੇ ਦੇ ਨਾਲ ਦਲਿਤਾਂ ਨਾਲ ਟ੍ਰੀਟਮੈਂਟ ਹੋ ਰਿਹਾ ਇਹ ਸਾਹਮਣੇ ਆ ਤੁਹਾਡੇ, ਸਮਝ ਗਏ ਕਿ ਨਹੀਂ। ਤਾਂ ਕਿਸ ਤਰੀਕੇ ਨਾਲ ਯੋਗੀ ਆ ਜਿਹੜਾ ਜ਼ਿਆਦਾ ਪਪੂਲਰ ਬਣ ਰਿਹਾ, ਜ਼ਿਆਦਾ ਤਾਕਤਵਰ ਬਣ ਰਿਹਾ ਦਿਨ ਬ ਦਿਨ, ਜਿੰਨਾ ਉਹ ਮੁਸਲਮਾਨਾਂ 'ਤੇ ਜ਼ੁਲਮ ਕਰ ਰਿਹਾ। ਗੁਰਦੁਆਰਾ ਢਾਤਾ ਮੈਂ ਸੁਣਿਆ ਯੂਪੀ ਦੇ ਵਿੱਚ। ਤਾਂ ਮੇਰਾ ਮਤਲਬ ਉਹ ਜਿੰਨਾ ਇਸ ਕਿਸਮ ਦੀ ਐਕਟੀਵਿਟੀ ਕਰੇਗਾ, ਉਹਦਾ ਸਟੈਂਗਲ ਹੋਲਡ ਜਿਹੜਾ ਕੱਟੜ ਹਿੰਦੂਵਾਦ ਆ ਉਹਦੇ 'ਤੇ ਜ਼ਿਆਦਾ ਸਟਰੋਂਗ ਆ ਜੀ। ਸੋ ਇਹ ਸਾਰੀ ਪੋਚਾ ਪਾਚੀ ਆ, ਕੁਛ ਨਹੀਂ ਹੈ ਇਸ ਦੇ ਵਿੱਚ, ਕੁਛ ਨਹੀਂ। ਜਿਹੜੇ ਲੋਕ ਸਮਝਦਾਰ ਆ ਉਹਨਾਂ ਨੂੰ ਪਤਾ, ਜਿਹੜੇ ਲੋਕ ਭੋਲੇ ਭਾਲੇ ਆ, ਜਿਸ ਤਰ੍ਹਾਂ ਸਿੱਖ ਵਿਚਾਰੇ 1947 'ਚ ਵੀ ਲੁੱਟ ਗਏ ਨਾ, ਜਦੋਂ ਆਪਣਾ ਦੇਸ਼ ਬਣਾਉਣ ਦਾ ਮੌਕਾ ਆਇਆ ਤਾਂ ਸਾਡੇ ਲੀਡਰ ਤਾਂ ਵਿਚਾਰਿਆਂ ਨੂੰ ਇੰਨੀ ਅਕਲ ਹੀ ਨਹੀਂ ਸੀ ਵੀ ਕੀ ਹੋਣ ਵਾਲਾ, ਸਮਝੇ ਕਿ ਨਹੀਂ। ਤਾਂ ਮੇਰਾ ਮਤਲਬ ਕਹਿਣ ਦਾ, ਬਾਅਦ ਦੇ ਵਿੱਚ ਜਦੋਂ ਗਏ ਪੰਡਿਤ ਜਵਾਹਰ ਲਾਲ ਨਹਿਰੂ ਕੋਲ, ਉਹਨੇ ਸਾਫ਼ ਕਹਿਤਾ ਵੀ ਹੁਣ ਵਕਤ ਬਦਲ ਗਿਆ ਮਾਸਟਰ ਜੀ, ਵਕਤ ਬਦਲ ਗਿਆ। ਤਾਂ ਮਾਸਟਰ ਜੀ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਵੀ ਮਾਈਗ੍ਰੇਸ਼ਨ ਬੇਸਿਸ ਦੇ ਉੱਤੇ, ਜਾਂ ਉਸ ਵੇਲੇ ਮਿਨੋਰਟੀ ਸਟੇਟਸ ਵੀ, ਜਿਹੜੀ ਇਜ਼ਰਾਈਲ ਸਟੇਟ ਆ 1948 'ਚ ਬਣੀ ਹੈ, ਉਹ ਮਿਨੋਰਟੀ ਸੀ ਉੱਥੇ, ਜਿਊਜ਼ ਜਿਹੜੇ ਅਗਲੇ ਬਣਾ ਕੇ ਉਹ ਰੱਖਤੀ, ਸਮਝੇ। ਸੋ ਇਹ ਬੜੀ ਇੱਕ ਨਿੰਦਣਯੋਗ ਗੱਲ ਹੈ ਕਿ ਆਪਣੇ ਰਾਜਸੀ ਹਿੱਤਾਂ ਵਾਸਤੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇਣਾ ਕਿ ਕਿਸੇ ਖਾਸ ਫਿਰਕੇ ਨੂੰ ਜਾਂ ਕਿਸੇ ਖਾਸ ਧਰਮ ਦੇ ਪੈਗੰਬਰ ਨੂੰ ਟਾਰਗੇਟ ਕਰਨਾ ਤਾਂ ਬਹੁਤ ਇੱਕ ਚਿੰਤਾਜਨਕ ਸਵਾਲ ਨੇ। ਤਾਂ ਕਿਤੇ ਨਾ ਕਿਤੇ ਜਿਹੜੀਆਂ ਘੱਟ ਗਿਣਤੀਆਂ ਭਾਰਤ ਦੇ ਅੰਦਰ ਨੇ, ਉਹਨਾਂ ਵਾਸਤੇ ਵੀ ਇੱਕ ਬਹੁਤ ਸੋਚਣ ਵਾਲਾ ਵਰਤਾਰਾ ਹੈ ਕਿ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਸ਼ਰਾਰਤੀ ਸ਼ਖਸ ਨੇ, ਚਾਹੇ ਉਹ ਕਿਸੇ ਵੀ ਪਾਰਟੀਆਂ ਦੇ ਨਾਲ ਨੇ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇਣੀਆਂ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।